ਭਾਰਤ ਵਿਸ਼ਵ ਦੀ 5ਵੀਂ 6ਵੀਂ ਵੱਡੀ ਆਰਥਿਕਤਾ ਹੋਣ ਦਾ ਦਾਅਵਾ ਕਰਦਾ ਹੈ। ਭਾਰਤ ਦੇ ਲੀਡਰ ਜਦੋਂ ਬਿਆਨਬਾਜ਼ੀ ਕਰਦੇ ਨੇ ਤਾਂ ਇਉਂ ਲੱਗਦਾ ਵੀ ਜਿਹੜਾ ਭਾਰਤ ਆ ਉਹ ਬਹੁਤ ਤੇਜ਼ੀ ਦੇ ਨਾਲ ਤਰੱਕੀ ਵੱਲ ਵਧ ਰਿਹਾ, ਪਰ ਬਹੁਤ ਸਾਰੀਆਂ ਘਟਨਾਵਾਂ ਇਹੋ ਜਿਹੀਆਂ ਵਾਪਰਦੀਆਂ ਨੇ ਜਿਹੜੀਆਂ ਸਾਡੇ ਸਿਸਟਮ ਨੂੰ ਨੰਗਾ ਕਰਦੀਆਂ ਨੇ, ਸਾਡੇ ਲੀਡਰਾਂ ਦੇ ਕੰਮਕਾਰ ਨੂੰ ਨੰਗਾ ਕਰਦੀਆਂ ਨੇ ਤੇ ਸਾਨੂੰ ਸ਼ਰਮਸਾਰ ਕਰਦੀਆਂ ਨੇ। ਤੁਸੀਂ ਸੋਚ ਕੇ ਦੇਖੋ ਕਿ ਜੇਕਰ ਤੁਹਾਡਾ ਆਪਣਾ ਪਿਆਰਾ, ਤੁਹਾਡਾ ਬੱਚਾ, ਤੁਹਾਡੇ ਪੇਰੈਂਟਸ, ਤੁਹਾਡਾ ਕੋਈ ਰਿਲੇਟਿਵ ਹਸਪਤਾਲ ਦੇ ਵਿੱਚ ਬਿਮਾਰ ਹੋ ਜਾਏ ਤੇ ਰੱਬ ਨਾ ਕਰੇ ਕਿ ਉਹ ਫੌਤ ਹੋ ਜਾਏ ਤੇ ਉਹਨੂੰ ਚੁੱਕ ਕੇ ਮੋਢਿਆਂ ਤੇ ਚੁੱਕ ਕੇ ਘਰੇ ਲਿਆਉਣਾ ਪਵੇ ਤੇ ਤੁਹਾਡੇ ਤੇ ਕੀ ਬੀਤੇਗੀ। ਇਹ ਘਟਨਾਵਾਂ ਸਾਡੇ ਭਾਰਤ ਦੇ ਵਿੱਚ ਆਮ ਘਟਦੀਆਂ ਜਾ ਰਹੀਆਂ ਨੇ। ਇਹਨਾਂ ਘਟਨਾਵਾਂ ਨੂੰ ਅਸੀਂ ਰਿਪੋਰਟ ਇਹ ਨਹੀਂ ਕਰਦੇ ਕਿ ਇਹ ਘਟਨਾ ਘਟ ਗਈ ਆ। ਇਹਨਾਂ ਘਟਨਾਵਾਂ ਨੂੰ ਰਿਪੋਰਟ ਅਸੀਂ ਤਾਂ ਕਰਦੇ ਹਾਂ ਤਾਂ ਜੋ ਇਹ ਅਗਲੀ ਵਾਰੀ ਨਾ ਘਟਣ। ਅੱਜ ਦੀ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਹੋਇਆ ਕਿ ਜਿਹੜੇ ਛੱਤੀਸਗੜ੍ਹ ਦੇ ਸਿਹਤ ਮੰਤਰੀ ਆ ਉਹਨਾਂ ਨੇ ਇੱਕ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਕਿ ਇਹ ਘਟਨਾ ਦੀ ਜਾਂਚ ਹੋਣੀ ਚਾਹੀਦੀ ਆ। ਉਹ ਜਦੋਂ ਘਟਨਾ ਦੀ ਜਾਂਚ ਦੀ ਗੱਲ ਚੱਲੀ ਤੇ ਉਹਦੇ ਪਿੱਛੇ ਥੋੜਾ ਜਿਹਾ ਮਾਈਂਡ ਗ੍ਰਿਲਿੰਗ ਕਰਨ ਦਾ ਮੌਕਾ ਮਿਲਿਆ ਵੀ ਇਹ ਘਟਨਾ ਘਟੀ ਕਿਉਂ, ਪੂਰੀ ਘਟਨਾ ਕੀ। ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਵੀ ਜਿਹੜੀ ਘਟਨਾ ਨੇ ਸਾਡੇ ਸਿਸਟਮ ਨੂੰ ਸ਼ਰਮਸਾਰ ਕੀਤਾ। ਬੱਚੀ ਸੀ ਇੱਕ ਮਸਾਂ 7 ਸਾਲਾਂ ਦੀ, ਉਹਦਾ ਨਾਮ ਸੀਗਾ ਸੁਰੇਖਾ ਤੇ ਲਖਨਪੁਰ ਦੇ ਕਮਿਊਨਿਟੀ ਸੈਂਟਰ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ, ਜਿਹੜਾ ਕਿ ਛੱਤੀਸਗੜ੍ਹ ਦਾ ਪਿੰਡ ਆ ਅਮਦਲਾ ਤੇ ਉੱਥੇ ਨੇੜੇ ਪੈਂਦਾ ਲਖਨਪੁਰ ਕਮਿਊਨਿਟੀ ਸੈਂਟਰ। ਛੱਤੀਸਗੜ੍ਹ ਦੀ ਘਟਨਾ ਇਹ। ਲਖਨਪੁਰ ਕਮਿਊਨਿਟੀ ਸੈਂਟਰ ਦੇ ਵਿੱਚ ਸੁਰੇਖਾ ਦੀ ਮੌਤ ਹੋ ਜਾਂਦੀ ਹੈ ਜਿਹਦੀ 7 ਸਾਲ ਉਮਰ ਆ। ਤੇ ਉਸ ਤੋਂ ਬਾਅਦ ਕੀ ਹੁੰਦਾ ਵੀ ਉਹਦਾ ਜਿਹੜਾ ਪਿਤਾ ਨਗੇਸ਼ਵਰ ਦੱਤ, ਉਹ ਨਗੇਸ਼ਵਰ ਦਾਸ ਵੀ ਕਹਿ ਸਕਦੇ ਉਹਨਾਂ ਨੂੰ, ਉਹ ਆਪਣੀ ਬੱਚੀ ਨੂੰ ਜਿਹੜੀ ਉਹਦੀ ਮ੍ਰਿਤਕ ਦੇਹ ਹੁੰਦੀ ਆ ਉਹਨੂੰ ਮੋਢਿਆਂ ਤੇ ਚੁੱਕ ਕੇ ਲਿਜਾਣ ਦੇ ਲਈ ਮਜਬੂਰ ਹੋ ਜਾਂਦਾ ਕਿਉਂਕਿ ਉਹਨਾਂ ਨੂੰ ਐਂਬੂਲੈਂਸ ਨਹੀਂ ਦਿੱਤੀ ਜਾਂਦੀ, ਪੈਸੇ ਨਹੀਂ ਸੀ। ਸੋ ਇਹ ਹਾਲਾਤ ਆ। ਪਰ ਇਹ ਕੋਈ ਪਹਿਲੀ ਘਟਨਾ ਥੋੜ੍ਹੋ ਆ। ਅਸੀਂ ਤੁਹਾਨੂੰ 4-5 ਘਟਨਾਵਾਂ ਦੇ ਹਵਾਲੇ ਦੇ ਦਿੰਦੇ ਹਾਂ ਜਿੱਥੇ ਇਸ ਤਰ੍ਹਾਂ ਹੋਇਆ, ਜਿੱਥੇ ਗਰੀਬਾਂ ਨੂੰ ਹਸਪਤਾਲਾਂ 'ਚੋਂ ਐਂਬੂਲੈਂਸ ਨਹੀਂ ਮਿਲੀਆਂ, ਜਿੱਥੇ ਗਰੀਬਾਂ ਨੂੰ ਬਣਦਾ ਮਾਣ ਸਤਿਕਾਰ ਤਾਂ ਦੂਰ ਦੀ ਗੱਲ, ਗਰੀਬਾਂ ਨੂੰ ਸਾਧਨ ਵੀ ਨਹੀਂ ਜੁੜੇ। ਇੱਕ ਘਟਨਾ ਨਹੀਂ ਹੈ, 3-4 ਘਟਨਾਵਾਂ ਨੇ। ਹੋਇਆ ਕਿ ਵੀ 2021 ਦੀ ਗੱਲ ਆ, ਜਦੋਂ ਜਲੰਧਰ ਦੇ ਵਿੱਚ, ਪੰਜਾਬ ਦੀ ਘਟਨਾ, ਜਲੰਧਰ ਦੇ ਵਿੱਚ ਇੱਕ ਪਿਓ ਨੂੰ ਆਪਣੀ ਮ੍ਰਿਤਕ ਧੀ ਦੀ ਲਾਸ਼ ਨੂੰ ਮੋਢੇ ਤੇ ਚੁੱਕ ਕੇ ਇਕੱਲਾ ਹੀ ਸ਼ਮਸ਼ਾਨ ਘਾਟ ਲਿਜਾਣਾ ਪਿਆ ਸੀ ਕਿਉਂਕਿ ਉਹਨੂੰ ਐਂਬੂਲੈਂਸ ਨਹੀਂ ਸੀ ਜੁੜੀ। ਤੇ ਉਹਦੇ ਨਾਲ ਲੋਕ ਕਿਉਂ ਨਹੀਂ ਸੀ ਗਏ? ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਮਈ 2021 ਦੀ ਤੇ ਉਦੋਂ ਕਰੋਨਾ ਸੀ। ਉਹ ਬੱਚੀ 10-12 ਸਾਲ ਦੀ ਸੀ ਤੇ ਉਹਦੇ ਬਾਪ ਨੇ ਮੋਢਿਆਂ ਤੇ ਚੁੱਕ ਕੇ ਲਿਜਾ ਕੇ ਹਸਪਤਾਲੋਂ ਉਹਦਾ ਸੰਸਕਾਰ ਕੀਤਾ। ਉਸ ਤੋਂ ਬਾਅਦ 26 ਜੂਨ 2021 ਦੀ ਗੱਲ ਆ ਜਦੋਂ ਉੜੀਸਾ ਦਾ ਵਿੱਚ ਪਿੰਡ ਆ ਕਾਲਾ ਹਾਂਡੀ ਪਿੰਡ ਦੇ ਵਿੱਚ ਦਾਣਾ ਮਾਝੀ ਨਾਮ ਦਾ ਇੱਕ ਬੰਦਾ ਰਹਿੰਦਾ ਸੀਗਾ ਤੇ ਉਹਨੇ ਆਪਣੀ ਧੀ ਦੀ ਲਾਸ਼ ਨੂੰ 10 ਕਿਲੋਮੀਟਰ ਪੈਦਲ ਚੁੱਕ ਕੇ ਸੰਸਕਾਰ ਕਰਨ ਵਾਸਤੇ ਲਿਜਾਣਾ ਪਿਆ ਉਹਨੂੰ ਕਿਉਂਕਿ ਹਸਪਤਾਲ ਨੇ ਐਂਬੂਲੈਂਸ ਉਹਨੂੰ ਵੀ ਨਹੀਂ ਦਿੱਤੀ ਸੀ। ਇਹ ਘਟਨਾ ਇੱਕ ਦਾਣਾ ਮਾਝੀ ਦੀ, ਨਗੇਸ਼ਵਰ ਦੱਤ ਦੀ ਜਾਂ ਜਲੰਧਰ ਦੀ ਘਟਨਾ ਨਹੀਂ ਹੈ। ਇੱਥੇ ਬਹੁਤ ਸਾਰੀਆਂ ਘਟਨਾਵਾਂ ਤੁਹਾਨੂੰ ਇਹੋ ਜਿਹੀਆਂ ਮਿਲ ਜਾਣਗੀਆਂ ਜਿੱਥੇ ਲੋਕਾਂ ਨੂੰ ਹਸਪਤਾਲਾਂ 'ਚੋਂ ਐਂਬੂਲੈਂਸ ਲਿਜਾਣ ਨਹੀਂ ਦਿੱਤੀ ਜਾਂ ਉਹਨਾਂ ਨੂੰ ਕਿਹਾ ਕਿ ਪੈਸੇ ਦਿਓ, ਪੈਸੇ ਉਹਨਾਂ ਕੋਲ ਹੈ ਨਹੀਂ ਸੀ ਤੇ ਉਹਨਾਂ ਨੂੰ ਫਿਰ ਆਪਣੇ ਜੀਆਂ ਨੂੰ, ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਮਜਬੂਰਨ ਮੋਢਿਆਂ ਤੇ ਚੁੱਕ ਕੇ ਸਾਈਕਲ ਦੇ ਵਿੱਚ ਲੱਦ ਕੇ ਲਿਜਾਣਾ ਪਿਆ। ਜੇਕਰ ਤੁਸੀਂ ਗੂਗਲ ਤੇ ਸਰਚ ਕਰੋਗੇ ਤਾਂ ਤੁਹਾਨੂੰ ਇਹੋ ਜਿਹੀਆਂ 10-15 ਘਟਨਾਵਾਂ ਦੇ ਹਵਾਲੇ ਜ਼ਰੂਰ ਮਿਲ ਜਾਣਗੇ। ਪਰ ਅਸੀਂ ਇਹ ਸਵਾਲ ਕਿਉਂ ਚੁੱਕ ਰਹੇ ਹਾਂ? ਸਾਡਾ ਇਹ ਸਵਾਲ ਚੁੱਕਣ ਦਾ ਮੰਤਵ ਇਹ ਹੈ ਕਿ ਬੇਸ਼ੱਕ ਹੁਣ ਇਸ ਘਟਨਾ ਦੀ ਪੜਤਾਲ ਦੇ ਹੁਕਮ ਤਾਂ ਦਿੱਤੇ ਨੇ ਛੱਤੀਸਗੜ੍ਹ ਦੇ ਸਿਹਤ ਮੰਤਰੀ ਨੇ, ਪਰ ਡਾਕਟਰਾਂ ਜਾਂ ਪ੍ਰਬੰਧਕਾਂ ਨੇ ਬੱਚੀ ਦੀ ਲਾਸ਼ ਲਿਜਾਣ ਦੇ ਲਈ ਐਂਬੂਲੈਂਸ ਕਿਉਂ ਨਹੀਂ ਦਿੱਤੀ? ਸਵਾਲ ਇਹ ਬਣਦਾ ਕਿ ਕੀ ਛੱਤੀਸਗੜ੍ਹ ਦਾ ਜਿਹੜਾ ਸਿਹਤ ਮੰਤਰੀ ਆ ਉਹ ਇਸ ਦੇਸ਼ ਦਾ ਬਸ਼ਿੰਦਾ ਨਹੀਂ ਹੈ ਕਿ ਉਹਨੂੰ ਪਤਾ ਨਹੀਂ ਹੈ ਕਿ ਸਾਡਾ ਸਿਸਟਮ ਕਿਹੋ ਜਿਹਾ ਵਾ, ਕਿ ਉਹ ਇਹ ਸਮਝਦਾ ਵੀ ਉਹਨਾਂ ਦੀ ਸਰਕਾਰ ਨੇ ਉਹ ਜਿਹਾ ਸਿਸਟਮ ਬਣਾ ਦਿੱਤਾ ਜਿਹਦੇ ਵਿੱਚ ਹਸਪਤਾਲ ਦੇ ਵਿੱਚ ਗਰੀਬ ਬੰਦੇ ਦੀ ਮੌਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਘਰ ਤੱਕ ਪਹੁੰਚਾਉਣ ਦਾ ਪ੍ਰਬੰਧ ਸਰਕਾਰ ਕਰਦੀ ਹੈ। ਕਿ ਉਹਨੂੰ ਪਤਾ ਵਾ ਇੰਨਾ ਦੇਸ਼ ਦੀ ਸਿਆਸੀ ਜਮਾਤ ਆ ਜਿਹੜੀ ਸਾਡੇ ਦੇਸ਼ ਦੀ, ਉਹਨੂੰ ਉੱਚੀ ਆਵਾਜ਼ ਦੇ ਵਿੱਚ ਦੱਸਣ ਦੀ ਜ਼ਰੂਰਤ ਹੈ ਕਿਉਂਕਿ ਉਹਨਾਂ ਦੇ ਕੰਨ ਬੋਲੇ ਹੋ ਚੁੱਕੇ ਨੇ। ਭਗਤ ਸਿੰਘ ਨੂੰ ਯਾਦ ਕਰਕੇ ਹਟਿਓ ਨਾ ਤੁਸੀਂ। ਅਸੈਂਬਲੀ ਦੇ ਵਿੱਚ ਬੰਬ ਕਿਉਂ ਸੁੱਟਿਆ ਸੀ? ਅਸੈਂਬਲੀ ਦੇ ਵਿੱਚ ਬੰਬ ਇਸੇ ਲਈ ਸੁੱਟਿਆ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਜਿਹੜੀ ਦੇਸ਼ ਦੀ ਹਕੂਮਤ ਆ ਉਹ ਬੋਲੀ ਹੋ ਚੁੱਕੀ ਆ, ਉਹਨੂੰ ਸੁਣਾਉਣਾ ਪੈਣਾ ਵਾ। ਇਹ ਉਵੇਂ ਆ, ਦੇਸ਼ ਦੀ ਜਿਹੜੀ ਸਰਕਾਰ ਹੈ, ਜਿਹੜੀ ਸਿਆਸੀ ਜਮਾਤ ਆ ਉਹ ਬੋਲੀ ਹੋ ਚੁੱਕੀ ਹੈ ਤੇ ਉਹਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਐਸਾ ਪ੍ਰਬੰਧ ਨਹੀਂ ਹੈ ਤੇ ਨਾ ਹੀ ਅਸੀਂ ਉਹਨਾਂ ਸੰਵੇਦਨਸ਼ੀਲ ਢਾਂਚਾ ਬਣਾ ਸਕੇ ਹਾਂ ਤਾਂ ਜੋ ਗਰੀਬਾਂ, ਘੱਟ ਸਾਧਨਾਂ ਵਾਲੇ ਲੋਕਾਂ ਦੀ ਬਾਂਹ ਫੜੀ ਜਾ ਸਕੇ। ਉਹਨਾਂ ਨੂੰ ਇੱਜ਼ਤ ਦੇ ਨਾਲ, ਉਹਨਾਂ ਨੂੰ ਸਾਧਨਾਂ ਦੇ ਨਾਲ ਹਸਪਤਾਲ ਦੇ ਵਿੱਚੋਂ ਆਪਣੇ ਜੀ ਨੂੰ ਉਹ ਸ਼ਮਸ਼ਾਨ ਘਾਟ ਤੱਕ ਲਿਜਾ ਸਕਣ। ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਘਟਨਾ ਦੀ ਜਾਂਚ ਪੜਤਾਲ ਦੇ ਹੁਕਮ ਮਗਰਮੱਛ ਦੀ ਤਰ੍ਹਾਂ ਹੰਝੂ ਵਹਾਉਣ ਵਾਲੇ ਨੇ। ਹਾਕਮ ਜਮਾਤਾਂ ਹਮੇਸ਼ਾ ਤਰੱਕੀ ਤੇ ਵਿਕਾਸ ਦੀਆਂ ਬਾਤਾਂ ਪਾਉਂਦੀਆਂ ਨੇ, ਪਰ
ਦੇਸ਼ ਦੇ ਕਰੋੜਾਂ ਲੋਕ ਅਣਮਨੁੱਖੀ ਜੀਵਨ ਜਿਉਣ ਦੇ ਲਈ ਮਜਬੂਰ ਨੇ। ਦੇਸ਼ ਦੇ ਗਰੀਬ ਆਪਣੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਨੂੰ ਮੋਢਿਆਂ ਤੇ ਢੋਣ ਦੇ ਲਈ ਮਜਬੂਰ ਨੇ, ਮੋਢਿਆਂ ਤੇ ਢੋਂਦੇ ਨੇ। ਬਹੁਤ ਸਾਰੇ ਘਟਨਾਵਾਂ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ। ਨਿੱਜੀ ਖੇਤਰ ਦੇ ਹਸਪਤਾਲ ਤਾਂ ਮ੍ਰਿਤਕ ਦੇ ਰਿਸ਼ਤੇਦਾਰ ਨੂੰ ਉਦੋਂ ਤੱਕ ਮ੍ਰਿਤਕ ਦੇਹ ਨਹੀਂ ਦਿੰਦੇ ਜਦੋਂ ਤੱਕ ਹਸਪਤਾਲ ਦੀ ਪਾਈ ਚੁਕਾ ਦਿੱਤੀ ਜਾਵੇ। ਔਰ ਮਾਫ ਕਰਨਾ, ਅੱਜ ਦਾ ਮਿਡਲਮੈਨ ਵੀ, ਅੱਜ ਦਾ ਮੱਧ ਵਰਗ ਵੀ ਜਿਹੜਾ ਉਹ ਨਿੱਜੀ ਹਸਪਤਾਲ ਨੂੰ ਅਫੋਰਡ ਨਹੀਂ ਕਰ ਸਕਦਾ, ਇੰਨਾ ਮਹਿੰਗਾ ਹੋ ਗਿਆ। ਕੇਂਦਰ ਸਰਕਾਰ ਦੇ ਅੰਕੜੇ ਕਹਿੰਦੇ ਵੀ ਅਸੀਂ 80 ਕਰੋੜ ਲੋਕਾਂ ਨੂੰ ਜਨਤਕ ਵੰਡ ਪ੍ਰਣਾਲੀ ਰਾਹੀਂ ਸਸਤੇ ਜਿਹੜਾ ਅਨਾਜ ਆ ਉਹ ਮੁਹੱਈਆ ਕਰਾਵਾਂਗੇ। ਇਹਨਾਂ ਦੇ ਵਿੱਚੋਂ 90% ਤੋਂ ਜ਼ਿਆਦਾ ਲੋਕ ਹੈ ਜਿਹਨੇ 80 ਕਰੋੜ ਦੇ ਵਿੱਚੋਂ ਜਿਹੜੇ ਗੈਰ ਸੰਗਠਿਤ ਗੈਰ ਰਸਮੀ ਖੇਤਰਾਂ 'ਚ ਕੰਮ ਕਰਦੇ ਆ, ਮਤਲਬ ਜਿਨ੍ਹਾਂ ਦੀ ਆਮਦਨ ਬਹੁਤ ਘੱਟ ਆ, ਤੇ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਜਿਹੜੀ ਸਮਾਜਿਕ ਸੁਰੱਖਿਆ ਉਹ ਨਾ ਦੇ ਬਰਾਬਰ ਆ। ਲੋਕਾਂ ਲਈ ਇਹ ਸੋਚਣ ਦਾ ਹੁਣ ਸਮਾਂ ਆ ਗਿਆ ਕਿ ਉਹ ਸਿਆਸੀ ਜਮਾਤ ਨੂੰ ਜਵਾਬਦੇਹ ਕਿਵੇਂ ਬਣਾਉਣ। ਇਸ ਤੋਂ ਵੀ ਅਗਲੀ ਗੱਲ ਇਹ ਹੈ ਕਿ ਦੇਸ਼ ਦੀਆਂ ਜਿਹੜੀਆਂ ਜਮਹੂਰੀ ਤਾਕਤਾਂ ਵਾ ਉਹਨਾਂ ਨੂੰ ਲੋਕਾਂ ਨੂੰ ਸੰਗਠਿਤ ਕਰਨ ਦੇ ਲਈ ਊਰਜਾਵਾਨ ਹੋਣ ਦੀ ਜ਼ਰੂਰਤ ਹੈ। ਬੇਸ਼ੱਕ ਸਿਹਤ ਮੰਤਰੀ ਨੇ ਜਾਂਚ ਦੇ ਹੁਕਮ ਦਿੱਤੇ ਨੇ, ਜਾਂਚ ਹੋਏਗੀ, ਪਤਾ ਲੱਗੂਗਾ ਜੀ ਫਲਾਂ ਮਹਿਕਮੇ ਨੇ, ਫਲਾਂ ਸਿਵਲ ਸਰਜਨ ਨੇ, ਫਲਾਂ ਨਰਸ ਨੇ, ਫਲਾਂ ਡਾਕਟਰ ਨੇ ਐਂਬੂਲੈਂਸ ਨਹੀਂ ਦਿੱਤੀ। ਕੀ ਹੋਊਗਾ ਕਿ ਉਹ ਬੰਦੇ ਨੂੰ ਤੁਸੀਂ ਉਹਦਾ ਜਿਹੜਾ ਵਕਤ ਜ਼ਾਇਆ ਹੋਇਆ, ਜਿਹੜਾ ਉਹਨੇ ਦੁੱਖ ਚੱਲਿਆ, ਕਿ ਉਹ ਵਾਪਸ ਦੇ ਦਿਓਗੇ? ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਹੋ? ਇੱਕ ਪਾਸੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਵੀ ਸਾਡਾ ਜਿਹੜਾ ਅਸੀਂ ਵਿਸ਼ਵ ਦੀ 5ਵੀਂ ਵੱਡੀ ਆਰਥਿਕਤਾ ਵਾਂ, ਤੁਸੀਂ ਕਹਿੰਦੇ ਹੋ ਕਿ ਅਸੀਂ ਫਲਾਂ ਨੂੰ ਗੋਡਿਆਂ ਪਰਨੇ ਕਰਤਾ, ਅਸੀਂ ਫਲਾਂ ਨੂੰ ਗੋਡਿਆਂ ਪਰਨੇ ਕਰਤਾ, ਜਦ ਕਿ ਤੁਹਾਡੇ ਆਪਦੇ ਹੀ ਲੋਕ ਵਿਚਾਰੇ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਗੁਜ਼ਰਦੇ ਨੇ ਕਿ ਉਹਨਾਂ ਨੂੰ ਮ੍ਰਿਤਕ ਦੇਹਾਂ ਨੂੰ ਮੋਢਿਆਂ, ਸਾਈਕਲਾਂ, ਰੇਹੜੀਆਂ ਤੇ ਢੋਣਾ ਪੈਂਦਾ ਆ। ਇਹ ਘਟਨਾ ਰਜਿੰਦਰਾ ਹਸਪਤਾਲ ਦੇ ਵਿੱਚ ਵੀ ਘਟ ਚੁੱਕੀ ਆ। ਕਰੋਨਾ ਟਾਈਮ ਇਹੋ ਜਿਹੀਆਂ ਹਜ਼ਾਰਾਂ ਮਿਸਾਲਾਂ ਤੁਹਾਨੂੰ ਮਿਲ ਜਾਣਗੀਆਂ। ਸਾਡਾ ਮੰਤਵ ਇਹਨਾਂ ਘਟਨਾਵਾਂ ਨੂੰ ਚੁੱਕ ਕੇ ਤੁਹਾਨੂੰ ਭਾਰਤ ਦੇ ਬਾਰੇ, ਇੰਡੀਆ ਬਾਰੇ ਸ਼ਰਮਸਾਰ ਕਰਨਾ ਨਹੀਂ ਹੈ। ਸਾਡਾ ਮੰਤਵ ਉਹਨਾਂ ਲੋਕਾਂ ਨੂੰ ਸ਼ਰਮਸਾਰ ਕਰਨਾ ਹੈ ਜਿਹੜੇ ਲੋਕ ਇੱਥੋਂ ਦੇ ਕਰਤਾ ਧਰਤਾ ਬਣੇ ਫਿਰਦੇ ਨੇ, ਅਖੌਤੀ, ਨਾਟਕਬਾਜ਼, ਡਰਾਮੇਬਾਜ਼ ਔਰ ਨੋਟਾਂਕੀ ਕਰਦੇ ਨੇ। ਜਾਂਚਾਂ 'ਚ ਕੀ ਹੋਣਾ ਵਾ? ਅੱਜ ਦੀਆਂ ਇੱਕ ਵੀ ਜਾਂਚ ਸਾਡੇ ਟੇਬਲ ਤੇ ਰੱਖ ਦਿਓ ਵੀ ਆਹ ਜਾਂਚ 'ਚ ਫਲਾਂ ਅਫਸਰ ਫੜਿਆ ਗਿਆ, ਉਹਨੂੰ ਅਸੀਂ ਸਜ਼ਾ ਦਿੱਤੀ, ਉਹ ਤੋਂ ਇੰਨੀ ਰਿਕਵਰੀ ਕਰਾਈ, ਕੁਛ ਨਹੀਂ ਹੋਣਾ। ਪਰ ਮਾਫ ਕਰਨਾ, ਜਿੰਨਾ ਚਿਰ ਵੋਟਾਂ ਜਿਹੜੀਆਂ ਧਰਮਾਂ ਦੇ ਨਾਂ ਤੇ, ਚਿਹਰਿਆਂ ਦੇ ਨਾਂ ਤੇ, ਸ਼ਖਸੀ ਪੂਜਾ ਦੇ ਨਾਂ ਤੇ ਪੈਂਦੀਆਂ ਰਹਿਣਗੀਆਂ, ਉਹਨਾਂ ਚਿਰ ਦੇਸ਼ ਦੇ ਹਾਲਾਤ ਨਹੀਂ ਬਦਲਣੇ। ਅਗਲੀ ਰਿਪੋਰਟ ਦੇ ਵਿੱਚ ਜਲਦ ਮੁਲਾਕਾਤ ਹੋਏਗੀ। ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਨੂੰ ਲਾਈਕ ਕਰ ਲਓ, ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਲਾਈਕ ਕਰਕੇ ਬੈਲ ਆਈਕਨ ਦਬਾ ਕੇ ਹੋਰ ਵੀ ਤੁਸੀਂ ਜਿਹੜੀਆਂ ਵੀਡੀਓਜ਼ ਆ ਆਪਣੇ ਮੋਬਾਈਲ ਤੱਕ ਪਹੁੰਚਦੀਆਂ ਕਰੋਗੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।